ਅੱਜ ਕੱਲ੍ਹ ਪ੍ਰੈਜ਼ੀਡੈਂਟ ਪੁਟਿਨ ਜੋ ਰਸ਼ੀਆ ਦੇ ਹੈਗੇ ਆ, ਉਹ ਪਹੁੰਚੇ ਹੋਏ ਆ ਇੰਡੀਆ। ਇੰਡੀਆ ਦਿੱਲੀ ਦੇ ਵਿੱਚ ਉਹ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉਹਨਾਂ ਨੂੰ ਮਿਲੇ ਹੈਗੇ ਆ। ਅ, ਇੱਕ ਪਾਸੇ ਪੁਟਿਨ ਹੋਣਾ ਨੇ ਜੋ ਪ੍ਰਪੋਜ਼ਲ ਆ ਉਹ ਯੂਕਰੇਨ ਦੇ ਜਿਹੜੀ ਸ਼ਾਂਤੀ ਦੇ ਲਈ ਹੈਗਾ ਆ, ਉਸ ਦੇ ਨਾਲ ਉਹ ਕਹਿੰਦੇ ਵੀ ਮੈਂ ਕਈ ਪੁਆਇੰਟ ਦੇ ਨਾਲ ਐਗਰੀ ਨਹੀਂ ਕਰਦਾ ਤੇ ਦੁਬਾਰਾ ਕੀ ਫੇਰ ਕਸ਼ਨਰ ਤੇ ਜਿਹੜੇ ਸਟੀਵ ਵਿਟਕੋਫ ਆ, ਉਹ ਹੁਣ ਜਿਹੜੇ ਯੂਕਰੇਨ ਦੇ ਲੀਡਰਸ ਆ ਉਹਨਾਂ ਦੇ ਨਾਲ ਮਿਲਣ ਜਾ ਰਹੇ ਆ, ਉਹਨਾਂ ਦੇ ਨਾਲ ਨੈਗੋਸ਼ੀਏਟ ਕਰਨਗੇ। ਉਸ ਤੋਂ ਬਾਅਦ ਫਿਰ ਰਸ਼ੀਆ ਵਾਲਿਆਂ ਦੇ ਨਾਲ ਗੱਲਬਾਤ ਕਰਨਗੇ। ਸੋ ਜਿਹੜਾ ਹੁਣ ਪ੍ਰਪੋਜ਼ਲ ਲੈ ਕੇ ਗਏ ਸੀ, ਉਹਦੀ ਖਬਰ ਇਹ ਆ ਰਹੀ ਆ ਵੀ ਜੋ ਪੁਟਿਨ ਹੋਣੀ ਆ ਉਹਦੇ ਉੱਤੇ ਐਗਰੀ ਨਹੀਂ ਕੀਤੇ ਹੈਗੇ। ਦੂਸਰੇ ਪਾਸੇ ਇੱਕ ਟਾਈਮ ਦੇ ਉੱਤੇ ਇੰਡੀਆ ਦੇ ਬਹੁਤ ਸਾਰੇ ਲੋਕ ਉਹਨਾਂ ਨੇ ਤਾਂ ਪ੍ਰੈਜ਼ੀਡੈਂਟ ਟਰੰਪ ਦੇ ਨਾਂ ਤੇ ਇੱਕ ਮੰਦਿਰ ਵੀ ਬਣਾਤਾ ਸੀ ਤੇ ਆਰਤੀਆਂ ਵੀ ਕਰ ਰਹੇ ਸੀ। ਤੁਹਾਨੂੰ ਪਤਾ ਵੀ ਮੱਥੇ ਤੇ ਤਿਲਕ ਵੀ ਲਾਇਆ ਸੀਗਾ। ਅੱਜ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ, ਹੁਣ ਪੁਟਿਨ ਨੂੰ ਜਿਹੜਾ ਤਿਲਕ ਲਾਇਆ ਹੈਗਾ ਤੇ ਪੁਟਿਨ ਦੀ ਜਿਹੜੀ ਆਰਤੀ ਆ ਉਹ ਧਾਰੀ ਜਾ ਰਹੀ ਹੈਗੀ ਆ। ਸੋ ਹੁਣ ਕਾਮਰੇਡਾਂ ਦੇ ਨਾਲ ਪੂਰੀ ਜੱਫੀ ਪਾ ਰਹੇ ਆ ਇੰਡੀਆ ਵਾਲੇ ਤੇ ਅਮਰੀਕਾ ਦੇ ਨਾਲ ਜਿਹੜਾ ਕੀ ਰਿਲੇਸ਼ਨ ਰਹੂਗਾ ਇਹ ਤਾਂ ਬਾਅਦ ਚ ਪਤਾ ਲੱਗੂਗਾ। ਰਸ਼ੀਆ ਤੇ ਇੰਡੀਆ ਕਹਿੰਦੇ ਵੀ ਰਜਿਸਟ ਕਰ ਰਹੇ ਆ ਯੂਐਸ ਦੇ ਪ੍ਰੈਸ਼ਰ ਨੂੰ। ਇਹ ਪੋਲਿਟਿਕਸ ਇੰਡੀਆ ਇੱਕ ਮੈਗਜ਼ੀਨ ਆ, ਉਹਨਾਂ ਨੇ ਜਿਹੜਾ ਛਾਪਿਆ ਹੈਗਾ ਤੇ ਕਹਿੰਦੇ ਵੀ ਵਲਾਦੀਮੀਰ ਪੁਟਿਨ ਤੇ ਨਰਿੰਦਰ ਮੋਦੀ ਦੋਨੋਂ ਜਿਹੜੇ ਪਾਰਟਨਰਸ਼ਿਪ ਆ, ਕਹਿੰਦੇ ਵੀ ਜੀਓ ਪੋਲੀਟੀਕਲ ਲੈਵਲ ਤੇ ਵਰਲਡ ਲੈਵਲ ਤੇ ਲੈ ਕੇ ਜਾ ਰਹੇ ਹੈਗੇ ਆ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਕ੍ਰੈਮਲਨ ਦੇ ਚੀਫ ਨੂੰ ਜਿਹੜੀ 23rd ਇੰਡੀਆ ਰਸ਼ੀਆ ਐਨੂਅਲ ਸਮਿਟ ਆ ਉੱਥੇ ਜਿਹੜਾ ਬੁਲਾਇਆ ਸੀਗਾ। ਤੇ ਫੁੱਲ ਸਕੇਲ ਇਨਵੇਜਨ ਯੂਕਰੇਨ ਦਾ 2022 ਚ ਹੋਇਆ ਸੀ। 3 ਸਾਲ ਤੋਂ ਵੱਧ ਦਾ ਜਿਹੜਾ ਸਮਾਂ ਹੋ ਚੁੱਕਿਆ ਹੈਗਾ ਤੇ ਪਹਿਲੀ ਵਾਰੀ ਰਸ਼ੀਆ ਦੇ ਪ੍ਰੈਜ਼ੀਡੈਂਟ ਜਦੋਂ ਤੋਂ ਜੰਗ ਸ਼ੁਰੂ ਹੋਈ ਆ ਉਹ ਤੋਂ ਬਾਅਦ ਇੰਡੀਆ ਦੇ ਵਿੱਚ ਗਏ ਹੈਗੇ ਆ। ਇੰਡੀਆ ਦੇ ਉੱਤੇ ਟੈਰਿਫ ਬਹੁਤ ਲੱਗੇ ਹੋਏ ਆ, 50% ਤਾਈਂ ਬਹੁਤ ਚੀਜ਼ਾਂ ਦੇ ਉੱਤੇ ਟੈਰਿਫ ਲੱਗੇ ਆ, ਖਾਸ ਕਰਕੇ ਰਸ਼ੀਆ ਦਾ ਆਇਲ ਖਰੀਦਣ ਦੇ ਲਈ। ਤੇ ਇਹ ਵੀ ਸਾਨੂੰ ਪਤਾ ਹੈ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਰਸ਼ੀਆ ਵਾਲਿਆਂ ਨੇ ਜਿਹੜਾ ਰਸ਼ੀਆ ਤੋਂ ਇੰਡੀਆ ਵਾਲਿਆਂ ਨੇ ਜਿਹੜਾ ਤੇਲ ਖਰੀਦਿਆ ਹੈਗਾ। ਲਗਭਗ ਕਹਿੰਦੇ ਵੀ 35% ਇੰਡੀਆ ਦਾ ਜਿਹੜਾ ਕਰੂਡ ਆਇਲ ਇੰਪੋਰਟਸ ਆ ਉਹ ਰਸ਼ੀਆ ਤੋਂ ਆਉਂਦਾ, ਜਿਹੜਾ ਕਿ ਸਿਰਫ 2% ਸੀ ਯੂਕਰੇਨ ਦੀ ਜਦੋਂ ਜੰਗ ਹੋਈ ਸੀ ਉਸ ਤੋਂ ਪਹਿਲਾਂ। ਸੋ ਯੂਐਸ ਦਾ ਪ੍ਰੈਸ਼ਰ ਜ਼ਰੂਰ ਆ ਬਹੁਤ, ਪਰ ਹੁਣ ਇੱਕ ਪਾਸੇ ਜਾ ਕੇ ਜੱਫੀਆਂ ਪੈ ਗਈਆਂ ਆ। ਇਹ ਤੋਂ ਬਾਅਦ ਹਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਬਿਆਨ ਆਇਆ ਨਹੀਂ, ਪਰ ਉਹ ਬੜਾ ਟਾਈਮ ਲਾਉਂਦੇ ਨਹੀਂ ਹੁੰਦੇ। ਹੁਣ ਦੇਖਦੇ ਆ ਵੀ ਕਿੰਨੇ ਕੁ ਸਮੇਂ ਤੱਕ ਜਿਹੜਾ ਉਹਨਾਂ ਦੀ ਸਟੇਟਮੈਂਟ ਆ ਇਹ ਰਸ਼ੀਆ ਤਾਂ ਇੰਡੀਆ ਦਾ ਜਿਹੜਾ ਹੁਣ ਮੀਟਿੰਗ ਹੋਣ ਜਾ ਰਹੀ ਹੈਗੀ ਆ ਉਹਦੇ ਸੰਬੰਧ ਵਿੱਚ ਉਹਨਾਂ ਦਾ ਕੀ ਬਿਆਨ ਆਉਂਦਾ ਹੈ। ਜੁਲਾਈ 2025 ਚ ਬਿਆਨ ਆਇਆ ਸੀ ਟਰੰਪ ਉਹਨਾਂ ਦਾ, ਕਹਿੰਦਾ ਵੀ ਆਈ ਡੋਂਟ ਕੇਅਰ ਵਾਟ ਇੰਡੀਆ ਡਜ਼ ਵਿਦ ਰਸ਼ੀਆ। ਸੋ ਹੋ ਸਕਦਾ ਵੀ ਸੋਚ ਅਜੇ ਵੀ ਉਹੀ ਉਸੇ ਤਰੀਕੇ ਦੀ ਹੀ ਜਿਹੜੀ ਉਹ ਚੱਲ ਰਹੀ ਹੋਵੇ। ਤੇ ਦੇਖਦੇ ਆ ਕਿ ਹੁਣ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਆ। ਮੇਕ ਇਨ ਇੰਡੀਆ ਦੀ ਦੁਹਾਈ ਪਾਉਣ ਵਾਲਾ ਉਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਇੱਕ ਜਿਹੜੀ ਗੱਲ ਕਰ ਲਿਆ ਵੀ ਜਿਹੜੇ ਬੰਦਿਆਂ ਨੂੰ ਆਪਣੇ ਰੱਬ ਦਾ ਹੀ ਨਹੀਂ ਪਤਾ, ਕਦੀ ਟਰੰਪ ਦੀ ਪੂਜਾ, ਕਦੀ ਪੁਤਿਨ ਦੀ ਪੂਜਾ, ਕੱਲ ਨੂੰ ਸ਼ੀ ਜਿਨਪਿੰਗ ਦੀ ਕਰ ਲੈਣਗੇ, ਪਰਸੋਂ ਕਿਸੇ ਹੋਰ ਦੀ ਕਰ ਲੈਣਗੇ। ਇਹ ਕਰਦੇ ਕੀ ਆ ਲੋਕ? ਉੱਥੋਂ ਦੇ ਦਿਮਾਗ ਦੇ ਵਿੱਚ ਪਤਾ ਨਹੀਂ ਕਿਹੜੀ ਜਿਹੜਾ ਕਹਿ ਲਓ ਵੀ ਤੂੜੀ ਭਰੀ ਆ, ਵੀ ਸਮਝ ਹੀ ਨਹੀਂ ਆਉਂਦੀ ਵੀ ਰੱਬ ਨੂੰ ਤਾਂ ਰੱਬ ਰਹਿਣ ਦਿਓ। ਤੁਸੀਂ ਵੀ ਰੋਜ਼ ਨਿੱਤ ਆਏ ਦਿਨ ਜਿਹੜੇ ਆ ਉਹ ਤੁਸੀਂ ਆਪਣੇ ਰੱਬ ਹੀ ਬਦਲੀ ਜਾਂਦੇ, ਕਦੀ ਕਿਸੇ ਦੀ ਪੂਜਾ, ਕਦੀ ਕਿਸੇ ਦੀ ਪੂਜਾ। ਵੀ ਅਕਾਲ ਦੀ ਪੂਜਾ ਕਰਿਆ ਕਰੋ, ਉਸ ਪਾਸੇ ਵੱਲ ਨੂੰ ਜਿਹੜਾ ਤੁਹਾਨੂੰ ਧਿਆਨ ਦੇਣਾ ਚਾਹੀਦਾ। ਤਾਂ ਹੀ ਨਹੀਂ ਇਹਨਾਂ ਦਾ ਬਣਦਾ ਕੁਛ, ਤਾਂ ਹੀ ਛਿੱਤਰ ਜਿਹੜੇ ਉਹ ਖਾਂਦੇ ਆ। ਕਦੀ ਉਹਦੇ ਨਾਲ ਯਾਰੀ ਪਾਲੀ, ਕਦੀ ਉਹਦੇ ਨਾਲ ਪਾਲੀ। ਸੋ ਧਿਆਨ ਰੱਖਣਾ ਚਾਹੀਦਾ, ਉੱਥੇ ਵੀ ਲੋਕਾਂ ਨੂੰ ਥੋੜ੍ਹੀਆਂ ਅੱਖਾਂ ਖੋਲਣੀਆਂ ਚਾਹੀਦੀਆਂ। ਬਾਕੀ ਹੁਣ ਜਿਹੜੀ ਗੱਲ ਹਰਜੋਤ ਸਿੰਘ ਜੀ ਇਹਦੇ ਵਿੱਚ ਮੋਦੀ ਮੇਕ ਇਨ ਇੰਡੀਆ ਦੀ ਦੁਹਾਈ ਪਾਉਂਦਾ ਆ। ਮੇਕ ਇਨ ਇੰਡੀਆ 'ਚ ਤਾਂ ਸਕੈਮ ਹੀ ਚੱਲਦੇ, ਜਿਹਦੀ ਆਪਾਂ ਕੱਲ ਗੱਲ ਕੀਤੀ ਸੀ। 2 ਗੁਜਰਾਤੀ ਫੜੇ ਗਏ, ਹੋਰ ਪਤਾ ਨਹੀਂ ਕਿੰਨੇ ਦੇ ਇਦਾਂ ਦੇ ਚੱਲ ਰਹੇ ਹੋਣੇ ਆ। ਹੁਣ ਮੇਕ ਇਨ ਇੰਡੀਆ ਦੇ ਵਿੱਚ ਹਰਜੋਤ ਸਿੰਘ ਜੀ ਟੋਯੋਟਾ ਦੀ ਗੱਡੀ ਦੇ ਵਿੱਚ ਬਹਿ ਕੇ ਪੁਤਿਨ ਨੂੰ ਜਿਹੜਾ ਉਹ ਝੂਟੇ ਦਬਾਉਂਦੇ ਆ, ਤਾਂ ਮੇਕ ਇਨ ਇੰਡੀਆ ਅੰਬੈਸਡਰ ਹੀ ਲੈ ਜਾਂਦਾ ਭਰਾਵਾ। ਉੱਥੇ ਜਿਹੜਾ ਪੁਤਿਨ ਆ ਉਹ ਆਪਣੀ ਮੁਲਕ ਦੀ ਗੱਡੀ ਜਿਹੜੀ ਉਹ ਨਾਲ ਲੈ ਕੇ ਆਇਆ ਆ, ਔਰਸ ਸੈਨਟ ਕਰਕੇ ਜਿਹੜੀ ਉਸਦੀ ਗੱਡੀ ਆਉਂਦੀ ਆ। ਸੋ ਇਹ ਹੁਣ ਦੇਖਦੇ ਆ ਵੀ ਅੱਗੇ ਇਸ ਦੇ ਵਿੱਚ ਕੀ ਬਣਦਾ ਆ। ਪਰ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਜਿਹੜਾ ਉਹ ਪੂਰਾ ਪਾ ਰਹੇ ਆ। ਕੱਲ ਵੀ ਅਵਤਾਰ ਸਿੰਘ ਜੀ ਨਾਲ ਗੱਲਬਾਤ ਦੇ ਵਿੱਚ ਆਪਾਂ ਇਹ ਗੱਲ ਨੂੰ ਜਿਹੜਾ ਉਹ ਪੇਸ਼ ਕਰ ਰਹੇ ਸੀ ਵੀ ਹੁਣ ਇੰਡੀਆ ਵਾਲਿਆਂ ਨੇ ਵੈਸਟ ਦੇ ਉਲਟ ਜਿਹੜੀ ਭਾਵਨਾ ਆ ਉਸ ਨੂੰ ਪ੍ਰਚੰਡ ਕਰ ਰਿਹਾ ਆ। ਉੱਥੇ ਅਮਰੀਕਾ ਤੇ ਜਾਂ ਅਮਰੀਕਾ ਨੂੰ ਖਾਸ ਕਰਕੇ ਨਿਸ਼ਾਨਾ ਜਿਹੜਾ ਆ ਉਹ ਬਣਾਇਆ ਜਾ ਰਿਹਾ ਆ। ਇਸੇ ਲਈ ਜਿਹੜੀ ਪੂਜਾ ਆ ਉੱਥੇ ਹੁਣ ਪੁਤਿਨ ਦੀ ਕਰਨੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈਗੀ ਆ। ਜੀ।